अस्सलाम वालेकुम। अच्छा जी, गवाचण वाली बीबी ਦੀ ਕਹਾਣੀ ਦੇ ਵਿੱਚ ਇੱਕ ਇਦਾਂ ਦਾ ਮੋੜ ਆਇਆ ਕਿ ਸਾਰੇ ਹੈਰਾਨ ਹੋ ਗਏ। ਕਈ ਚਿਹਰਿਆਂ ਦੇ ਉੱਪਰ ਜਿਹੜਾ ਨਕਾਬ ਲੱਗਾ ਸੀ ਨਾ, ਉਹ ਲੱਥ ਕੇ ਸਾਈਡ ਤੇ ਹੋ ਗਿਆ। ਰੋਸ਼ਨ ਵਾਲੇ ਹਨੇਰੀ ਰਾਤ ਦੇ ਵਿੱਚ ਬੰਦੇ ਨੇ ਆਪਣੀ ਬੁੱਢੀ ਨੂੰ ਇਸ ਤਰ੍ਹਾਂ ਮਾਰਿਆ ਕਿ ਕਿਸੇ ਇਨਸਾਨ ਨੂੰ, ਕਿਸੇ ਹੈਵਾਨ ਨੂੰ ਕੰਨੋ ਕੰਨ ਖਬਰ ਹੀ ਨਹੀਂ ਹੋਣ ਦਿੱਤੀ। ਤੇ ਮਾਰਨ ਤੋਂ ਬਾਅਦ ਉਹਨੂੰ ਸੰਦੂਕ ਦੇ ਵਿੱਚ ਪਾ ਕੇ ਘਰ ਰੱਖਿਆ। ਫਿਰ ਆਪਣਾ ਬੇਲੀ ਬੁਲਾਇਆ, ਉਹਦੇ ਨਾਲ ਉਹਨੂੰ ਚੱਕਿਆ ਤੇ ਚੱਕ ਕੇ ਨਹਿਰ ਦੇ ਵਿੱਚ ਸੁੱਟ ਆਏ। ਜਦੋਂ ਇਹ ਲਾਸ਼ ਲੱਭੀ ਤੇ ਪੁਲਿਸ ਵਾਸਤੇ ਇੱਕ ਚੈਲੰਜ ਬਣ ਗਿਆ ਸੀਗਾ ਕਿ ਇਹ ਬੀਬੀ ਹੈ ਕੌਣ ਆ, ਸੰਦੂਕ ਕਿੱਥੋਂ ਆਇਆ, ਇਹ ਲਾਸ਼ ਕਿੱਥੋਂ ਆਈ। ਲੇਕਿਨ ਥਾਣਾ ਰੋਸ਼ਨ ਵਾਲੇ ਦੇ SHO ਰਾਏ ਸ਼ਾਹਦ ਨੇ ਆਪਣੀ ਟੀਮ ਦੇ ਨਾਲ ਰਲ ਕੇ ਟੈਕਨੀਕਲ ਜਿਹੜੇ ਇਹਨਾਂ ਦੇ ਵਸਾਇਲ ਹੈ ਨਾ, ਉਹਨਾਂ ਨੂੰ ਬਰੂਏ ਕਾਲ ਲਿਆਂਦਿਆਂ ਆ ਤੇ ਜਦੋਂ ਇੱਥੇ ਤਫਤੀਸ਼ ਦਾ ਆਗਾਜ਼ ਕੀਤਾ ਤੇ ਕਹਾਣੀ ਖੁੱਲ੍ਹ ਕੇ ਸਾਹਮਣੇ ਆ ਗਈ ਕਿ ਇਹ ਗੈਰਤ ਦੇ ਨਾਮ ਤੇ ਕਤਲ ਹੋਇਆ ਵਾ। ਇਹਦੇ ਬੰਦੇ ਨੇ ਆਪਣੇ ਬੇਲੀ ਦੇ ਨਾਲ ਰਲ ਕੇ ਸਲਾਹ ਮਸ਼ਵਰਾ ਕਰਕੇ ਇਸ ਬੀਬੀ ਨੂੰ ਮਾਰਿਆ ਔਰ ਬੇਦਰਦੀ ਦੇ ਨਾਲ ਮਾਰਿਆ। ਮਾਰਨ ਤੋਂ ਬਾਅਦ ਇਹਦੀ ਲਾਸ਼ ਜਿਹੜੀ ਸੀਗੀ ਉਹਨੂੰ ਘਰ ਪੇ ਸੰਦੂਕ ਦੇ ਵਿੱਚ ਰੱਖਿਆ, ਫਿਰ ਨਹਿਰ ਦੇ ਵਿੱਚ ਜਾ ਕੇ ਸੁੱਟ ਦਿੱਤੀ ਤੇ ਫਿਰ ਜਨਾਬੇ ਵਾਲੀ ਪੁਲਿਸ ਦੇ ਨਾਲ ਰਲ ਕੇ ਲੱਭਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਬੁੱਢੀ ਜਿਹੜੀ ਹੈ ਨਾ ਉਹ ਗਵਾਚ ਗਈ ਆ, ਲਿਹਾਜ਼ਾ ਅਗਵਾ ਦਾ ਮੁਕੱਦਮਾ ਜਿਹੜਾ ਨਾ ਉਹ ਦਰਜ ਕੀਤਾ ਜਾਵੇ। ਪੁਲਿਸ ਨੇ ਅਗਵਾ ਦਾ ਮੁਕੱਦਮਾ ਦਰਜ ਕਰ ਲਿਆ। ਫਿਰ ਪੁਲਿਸ ਦੇ ਨਾਲ ਰਲ ਕੇ ਲੱਭਣਾ ਸ਼ੁਰੂ ਕਰਤਾ, ਕਦੀ ਇਸ ਘਰ ਵੇ, ਕਦੀ ਉਸ ਪਿੰਡ ਜਾ, ਕਦੀ ਉਸ ਸ਼ਹਿਰ ਜਾ। ਪੁਲਿਸ ਮਗਰ ਆ ਤੇ ਭਾਈ ਸਾਹਿਬ ਅੱਗੇ ਆ। ਪੁਲਿਸ ਨੂੰ ਇੱਕ ਸ਼ੱਕ ਗੁਜ਼ਰਦਾ ਵਾ ਤੇ ਰਾਏ ਸ਼ਾਹਦ ਇੱਕ ਸਿਆਣਾ ਆਦਮੀ ਆ। ਜਦੋਂ ਨੇ ਸੁਣਿਆ ਨਾ ਕਿ ਇਹ ਭਾਈ ਮੇਰੀ ਬੁੱਢੀ ਮੈਨੂੰ ਬੜਾ ਪਿਆਰ ਕਰਦੀ ਸੀ, ਫਲਾਂ ਕਰਦੀ ਸੀ, ਧਮਕਾਂ ਕਰਦੀ ਸੀ, ਉਹਨੇ ਕਿਹਾ ਇੰਨਾ ਤਾਂ ਪਿਆਰ ਕੋਈ ਬੁੱਢੀ ਕਰ ਹੀ ਨਹੀਂ ਸਕਦੀ, ਇਹਦੀ ਬੁੱਢੀ ਕੋ ਅਨੋਖਾ ਹੀ ਕਰਨ ਡਈ ਆ। ਜਿੱਥੇ ਜਾ ਕੇ ਉਹਨੂੰ ਸ਼ੱਕ ਗੁਜ਼ਰਿਆ, ਉਹਨੇ ਕਿਹਾ ਭਾਈ ਤੂੰ ਤਾਂ 10 ਮਿੰਟ ਇੱਥੇ ਬਹਿ ਨਾ। ਉਹਨੇ ਜਦੋਂ 10 ਮਿੰਟ ਭਾਇਆ, ਫਿਰ ਤੁਹਾਨੂੰ ਪਤਾ ਹੀ ਆ ਪੁਲਿਸ ਜਿਹੜਾ ਆਪਣਾ ਰਵਾਇਤੀ ਤਰੀਕਾ ਜਦੋਂ ਇਸਤੇਮਾਲ ਕਰਦੀ ਆ, ਫਿਰ ਪੁਲਿਸ ਨੇ ਹਲਕਾ ਜਿਹਾ ਆਪਣਾ ਰਵਾਇਤੀ ਤਰੀਕਾ ਇਸਤੇਮਾਲ ਕੀਤਾ, ਯਾਨੀ ਕਿ ਟੇਬਲ ਦੇ ਥੱਲੋਂ ਕੋਈ ਪੰਜਾ ਕੱਢਿਆ ਹੋਣਾ, ਪੰਜਾ ਕੱਢ ਕੇ ਤੇ ਹਲਕਾ ਜਿਹਾ ਫਿੱਟ ਕੀਤਾ। ਉਹਨੇ ਫਿਰ ਸਾਰੀ ਗੱਲ ਜਿਹੜੀ ਹੈ ਨਾ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਦੱਸ ਦਿੱਤੀ। ਇਸ ਤਰ੍ਹਾਂ ਜਨਾਬ ਇੱਕ ਅੰਧਾ ਕਤਲ ਜਿਹੜਾ ਸੀ ਨਾ ਉਹ ਟਰੇਸ ਹੋ ਗਿਆ। ਫਿਰ ਜਨਾਬੇ ਵਾਲੀ CPO ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਨੇ ਇਹਨਾਂ ਸਾਰੇ ਮੁੰਡਿਆਂ ਨੂੰ ਸੱਦਿਆ ਜਿਨ੍ਹਾਂ ਨੇ ਉੱਤੇ ਮਿਹਨਤ ਕੀਤੀ ਸੀ, ਇਹਨਾਂ ਨੂੰ ਸ਼ਾਬਾਸ਼ ਦਿੱਤੀ ਤੇ ਨਾਲ ਇਹ ਵੀ ਗੱਲ ਕੀਤੀ ਕਿ ਇਸ ਕੇਸ ਨੂੰ ਮੈਰਿਟ ਦੇ ਉੱਪਰ ਨਿਪਟਾਇਆ ਜਾਵੇ। ਇਹਦੀ ਜਿਹੜੀ ਤਫਤੀਸ਼ ਹੈ ਨਾ ਉਹਨੂੰ ਬਿਲਕੁਲ ਮੈਰਿਟ ਤੇ ਕਰਕੇ ਤੇ ਇਹ ਜਿਹੜਾ ਭਾਈ ਸਾਹਿਬ ਆ ਜਿਹਨੇ ਅਗਵਾ ਦਾ ਮੁਕੱਦਮਾ ਦਰਜ ਕਰਵਾਇਆ ਸੀਗਾ, ਇਹਨੂੰ ਪ੍ਰੋਪਰ ਸਜ਼ਾ ਦਿਲਵਾਈ ਜਾਵੇ। ਬਹੁਤ ਸ਼ੁਕਰੀਆ।